ਸ਼ਖਸੀਅਤ ਨੂੰ ਢੋਲ ਧਮੱਕਾ ਭੰਗੜਾ ਜਾਂ ਹਾਸੀਆਂ ਖੇਡੀਆਂ ਸਮਝਣ ਤੋਂ ਵੀ ਥੋੜਾ ਜਿਹਾ ਬਾਹਰ ਨਿਕਲੀਏ ਕਿ ਜਿਵੇਂ ਅੱਜ ਦਾ ਇਕੱਠ ਹੈ। ਇਸ ਤੋਂ ਬਾਅਦ ਵੀ ਇੱਕ ਸਾਡੀ ਜ਼ਿੰਮੇਵਾਰੀ ਹੈ, ਉਹ ਹੈ ਸਾਡੀ ਬੋਲੀ ਕਿ ਜਿਸ ਯੂਨੀਵਰਸਿਟੀ ਨੇ ਜਦੋਂ ਅਸੀਂ ਚਾਦਰੇ ਲਾ ਕੇ ਮੈਂ ਅੰਦਰ ਗਿਆ, ਉਸ ਟਾਈਮ ਮੈਨੂੰ ਇੰਤਜ਼ਾਮੀਆ ਨੇ ਪੁੱਛਿਆ ਵੀ ਇਹ ਬੰਦਾ ਚਾਦਰੇ ਵਾਲਾ ਕੌਣ ਹੈ, ਚਾਦਰਾ ਕਿਉਂ ਲਾਇਆ ਹੋਇਆ, ਕਿਉਂਕਿ ਚਾਦਰਾ ਲਾ ਕੇ ਯੂਨੀਵਰਸਿਟੀ 'ਚ ਆਉਣ 'ਤੇ ਬਿਲਕੁਲ ਮਨਾਹੀ ਹੈ। ਸਖਤੀ ਨਾਲ ਮਨਾ ਕੀਤਾ ਕਿ ਇਵੈਂਟ ਦੇ ਵਿੱਚ ਚਾਦਰਾ ਨਹੀਂ ਲਾਉਣਾ। ਇਵੈਂਟ ਵੀ ਕਾਹਦਾ? ਪੰਜਾਬ ਪੰਜਾਬੀ ਦਾ। ਆਪਣੇ ਪੰਜਾਬ 'ਚ ਰਹਿ ਕੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਆਪਣਾ ਲਿਬਾਸ ਕਿਉਂ ਨਹੀਂ ਪਾ ਸਕਦੇ? ਉਹ ਵੀ ਕਿੱਦਾਂ ਤਗੜੇ ਹੋ ਸਾਰੇ। ਅੱਜ ਦਾ ਦਿਨ ਆਪਣਾ ਰਹੂਗਾ ਲਾਹੌਰ, ਕਿਉਂਕਿ UCP ਯੂਨੀਵਰਸਿਟੀ ਦੇ ਵਿੱਚ ਇੱਕ ਪੰਜਾਬੀਅਤ ਨੂੰ ਲੈ ਕੇ ਬੜਾ ਤਗੜਾ ਇਵੈਂਟ ਕਰਵਾ ਰਹੇ ਨੇ ਸਾਡੇ ਭਰਾ। ਉਹਨਾਂ ਸਾਨੂੰ ਖਸੂਸੀ ਸੱਦਾ ਦਿੱਤਾ ਤੇ ਮੈਂ ਤਿਆਰ ਤਿਉਰ ਹੋ ਕੇ ਹੁਣ ਚੱਲਿਆ ਲਾਹੌਰ। ਚਾਦਰਾ ਲਾਇਆ ਚਿੱਟਾ, ਵੇਖੋ ਕਿਵੇਂ ਆ, ਵਧੀਆ ਠੀਕ ਹੈ। ਖੁੱਸਾ ਬਣਾ ਹਲੇ ਵਿੱਚ ਰੱਖਿਆ ਹੋਇਆ ਗੱਡੀ ਦੇ। ਤੇ ਚਾਦਰਾ ਕਿਵੇਂ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਾਂ ਹੁਣ ਨਿਕਲਦੇ ਹਾਂ, ਤੁਸੀਂ ਸਾਡੇ ਨਾਲ ਰਹੋ, ਪੂਰਾ ਇਵੈਂਟ ਤੁਹਾਨੂੰ ਵਿਖਾਵਾਂਗੇ ਔਰ ਜਿਹੜੀ ਅੱਜ ਦੀ ਗੱਲਬਾਤ ਰਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬੀ ਨੂੰ ਲੈ ਕੇ, ਠੀਕ ਹੈ। ਅੱਲਾ ਦੇ ਵਾਲੇ ਹੁਣ ਆਪਾਂ ਨਿਕਲਦੇ ਹਾਂ ਲਾਹੌਰ ਨੂੰ। ਇਸ ਸਮੇਂ ਬਾਬਿਓ ਆਪਾਂ ਮੋਟਰਵੇ ਤੇ ਆ ਜਾ ਰਹੇ ਹਾਂ ਤੇ ਵਾਢੀਆਂ ਦਾ ਮੌਸਮ ਹੈ, ਤੁਸੀਂ ਵੇਖ ਸਕਦੇ ਹੋ। ਚਾਰ ਚਪੇਰੇ ਮਸ਼ੀਨਾਂ ਲੱਗੀਆਂ ਹੋਈਆਂ ਨੇ, ਕਣਕਾਂ ਬੜੀਦੀਆਂ ਪਈਆਂ ਨੇ। ਆਹ ਜਿਹੜੀ ਬੱਸ ਹੈ ਨਾ, ਜਦੋਂ ਲੰਘਦੀ ਹੈ ਨਾ ਕੋਲੋਂ, ਫੈਸਲ ਮੂਵਰ ਹੋਵੇ ਜਾਂ ਨਿਊ ਸਵਾਨ ਹੋਵੇ ਜਾਂ ਕਿਸੇ ਵੀ ਕੰਪਨੀ ਦੀਆਂ ਵੱਡੀਆਂ ਬੱਸਾਂ ਜਿਹੜੇ ਸਕੂਟਰ ਹੋ ਕੇ ਲੰਘਦੀਆਂ ਨੇ ਨਾ, ਤੇ ਜਿਹੜੀ ਨਿੱਕੀਆਂ ਗੱਡੀਆਂ ਨਹੀਂ ਆ ਬਾਂਦਰੀ ਦੇ ਬੱਚੇ, ਆਹ ਮਹਿਰਾਂ ਤੇ ਕਲਟਸ ਇਹ ਇੰਝ ਕੰਬ ਜਾਂਦੇ ਨੇ। ਕੰਬ ਆ ਥੋੜੀ ਜਿਹੀ, ਕਰੋਲਾ ਵੀ ਜਾਂਦੀ ਹੈ ਲੇਕਿਨ ਇਹ ਤਗੜੀਆਂ ਨੇ, ਬਰਦਾਸ਼ਤ ਕਰ ਜਾਂਦੀਆਂ ਨੇ। ਅੱਛਾ, ਲਾਹੌਰ ਆਪਾਂ ਜਾ ਰਹੇ ਹਾਂ ਤੇ ਅੱਜ ਪੱਗ ਜਿਹੜੀ ਆ ਉਹ ਮੈਂ ਹਲਕਾ ਜਿਹਾ ਲੜ ਜਿਹੜਾ ਉਹ ਛੱਡ ਕੇ ਬੰਨੀ ਆ। ਪਹਿਲੇ ਮੈਂ ਗੋਲ ਪੱਗ ਬੰਨ੍ਹਦਾ ਹੁੰਦਾ ਸੀ, ਕਿਉਂਕਿ ਸਾਡੇ ਜ਼ਿਲ੍ਹੇ ਹਿਸਾਰ ਵਾਲੇ, ਹਰਿਆਣੇ ਵਾਲੇ ਜਿੰਨੇ ਵੀ ਸਾਡੇ ਬਜ਼ੁਰਗ ਬਾਬੇ ਸੀ ਨਾ, ਉਹ ਗੋਲ ਪੱਗਾਂ ਬੰਨ੍ਹਦੇ ਨੇ। ਉਹ ਉਵੇਂ ਨੋਰਮਲ ਸਿੱਧਾ ਜਿਹਾ ਪਰਨਾ ਜਿਹਾ ਐਵੇਂ ਲਵੇੜ ਲੈਣਾ ਸਿਰ ਤੇ, ਕੋਈ ਬਾਹਲਾ ਉਹਦਾ ਉਹਨੂੰ ਸ਼ਿੰਗਾਰਨਾ ਨਹੀਂ। ਤੇ ਤੁਸੀਂ ਵੇਖਿਆ ਹੋਊਗਾ ਹਰਿਆਣੇ 'ਚ ਅੱਜ ਵੀ ਬਜ਼ੁਰਗ ਜਿਹੜੇ ਉੱਥੋਂ ਦੇ ਨੇ ਉਹ ਇੱਦਾਂ ਹੀ ਪੱਗ ਬੰਨ੍ਹਦੇ ਨੇ। ਤੇ ਸਾਡੇ ਜ਼ਿਲ੍ਹੇ ਹਿਸਾਰ ਵਾਲੇ ਜਿੰਨੇ ਹਿਸਾਰੀਏ ਨੇ ਸਾਡੇ ਇੱਥੇ ਬਜ਼ੁਰਗ, ਮੇਰੇ ਦਾਦਾ ਜੀ ਦੇ ਭਰਾ, ਉਹ ਸਾਰੇ ਪੱਗਾਂ ਐਵੇਂ ਸਾਫਾ ਨੂੰ ਸੀ ਸਾਦੇ ਸਾਂ, ਪ੍ਰੋਪਰ ਪੱਗ ਨਹੀਂ ਸਾਦੇ ਸਾਂ। ਤੇ ਉਹ ਤੁਰਲਾ ਛੱਡਿਆ ਹੋਵੇ ਉਹ ਤਾਂ ਫਿਰ ਉਹਨੂੰ ਪੱਗਾਂ ਦੇ ਲਈ ਤਾਂ ਊਂ ਜਿੱਦਾਂ ਮੈਂ ਲਪੇਟਦਾ ਉਹਨੂੰ ਸਾਫਾ ਹੀ ਸਾਦਰੀ ਨੂੰ ਸਾਫਾ ਬੰਨਿਆ। ਤੇ ਮੈਂ ਉਸ ਤਰ੍ਹਾਂ ਬੰਨ੍ਹਦਾ ਸੀ। ਅੱਜ ਮੈਂ ਲੜ ਛੱਡਿਆ ਹੋਇਆ ਤੇ ਅਗਲੇ ਦਿਨ ਡੇਰੇ ਤੇ ਬੈਠੇ, ਪਰਸੋਂ ਹੀ ਤਾਇਆ ਸਾਡਾ ਆ ਗਿਆ, ਉਹ ਵੀ ਬੰਨ੍ਹਦਾ ਆਇਆ ਹਲਕਾ ਜਿਹਾ ਲੜ ਛੱਡ ਕੇ। ਤੇ ਮੈਨੂੰ ਆ ਕੇ ਕਹਿੰਦਾ ਵੀ ਤੂੰ ਕੀ ਹਰ ਵੇਲੇ ਆਂਦਾ ਆ ਗੋਲ ਜੀ ਪੱਗ ਬੰਨੀ ਰੱਖਣਾ, ਸਾਫਾ ਜਿਹਾ ਲਵੇਟੀ ਰੱਖਣਾ। ਯਾਰਾ ਕਹਿ ਲੜ ਛੱਡ ਕੇ ਉਹਨੇ ਮੇਰੇ ਬੰਨੀ, ਆਂਦਾ ਐਂ ਲੜ ਛੱਡ ਕੇ ਬੰਨਿਆ ਕਰ, ਇਹ ਵੀ ਆਪਣਾ ਸਹਾਰੀਆਂ ਦਾ ਹੀ ਰਿਵਾਜ ਆ। ਆਪਣੇ ਸਹਾਰੀਆ ਹੀ ਐਵੇਂ ਬੰਨ੍ਹਦੇ ਹੁੰਦੇ ਸਨ ਪੱਗ ਹਰਿਆਣੇ ਵਾਲੀ, ਤੇ ਏਦਾਂ ਵੀ ਕਦੇ ਕਦੇ ਬੰਨਿਆ ਕਰ। ਮੈਂ ਕਿਹਾ ਲੈ ਤਾਇਆ ਹੁਣ ਆਪਾਂ ਏਦਾਂ ਬੰਨਿਆ ਕਰਨੀ ਆ। ਤੇ ਇਹ ਹੁਣ ਤੁਸੀਂ ਦੱਸਣਾ ਬਾਬਿਓ, ਏਦਾਂ ਠੀਕ ਲੱਗਦੀ ਆ ਜਾਂ ਜਿੱਦਾਂ ਪਹਿਲਾਂ ਆਪਾਂ ਪਰਨਾ ਜਾਂ ਲਵੇਟ ਲਈਦਾ, ਪਰਨੇ ਵਾਂਗੂ ਸਾਫਾ ਜਿਹਾ ਗੋਲ ਪੱਗ ਬੰਨ੍ਹ ਲਈਦੀ ਸੀ, ਉਦਾਂ ਠੀਕ ਆ। ਕਹਿੰਦੇ ਵੀ ਚਾਦਰਾ ਚੂਦਰਾ ਪੂਰਾ ਚਿੱਟਾ ਕੁੜਤਾ ਹੈ ਲਾਇਆ, ਕਿਉਂਕਿ ਆਪਾਂ ਲਾਹੌਰ ਜਾਣਾ ਤੇ ਲਾਹੌਰ ਖਾਸ ਕਰਕੇ ਆਪਾਂ ਜਦ ਜਾਣਾ ਹੋਵੇ ਬਾਬਿਓ ਤਾਂ ਆਪਣਾ ਗੈਟਅਪ ਇਹ ਹੀ ਹੁੰਦਾ ਪੂਰੇ ਭਾਰ ਨਾਲ। ਕਿਉਂਕਿ ਲਾਹੌਰ ਜਿਹੜਾ ਨਾ ਹੈ ਤਾਂ ਪੰਜਾਬ ਦਾ ਸ਼ਹਿਰ ਤੇ ਇਤਿਹਾਸ ਨਾਲ ਰਚਿਆ ਹੋਇਆ ਸ਼ਹਿਰ ਹੈ। ਇਤਿਹਾਸ ਬੜਾ ਹੈ ਸ਼ਹਿਰ ਦਾ, ਔਰ ਇਸ ਸ਼ਹਿਰ ਦੇ ਵਿੱਚ ਬੜੇ ਵੱਡੇ ਕਾਰਨਾਮੇ ਹੋਏ ਆ, ਬੜੇ ਵੱਡੇ ਰਾਜ ਇੱਥੇ ਇਸ ਸ਼ਹਿਰ ਨੇ ਹੰਢਾਏ ਆ, ਬੜੇ ਵੱਡੇ ਲੋਕ ਇਸ ਸ਼ਹਿਰ ਨੇ ਤੁਹਾਨੂੰ ਦਿੱਤੇ ਆ। ਲੇਕਿਨ ਇਹ ਸ਼ਹਿਰ ਬੇਵਫਾ ਹੋ ਗਿਆ। ਲਾਹੌਰ ਜਿਹੜਾ ਨਾ, ਇਹ ਬੋਲੀ ਛੱਡ ਗਿਆ, ਇਹ ਵਿਰਸਾ ਛੱਡ ਗਿਆ, ਵਸੇਬ ਛੱਡ ਗਿਆ। ਲਾਹੌਰ ਨੇ ਜਿੱਥੇ ਪੰਜਾਬ ਨੂੰ ਲੀਡ ਕਰਨਾ ਸੀ ਨਾ, ਪੰਜਾਬੀਅਤ ਨੂੰ ਲੈ ਕੇ, ਉੱਥੇ ਲਾਹੌਰ ਜਿਹੜਾ ਨਾ ਇੱਕ ਲਖਨਊ ਦਾ ਸ਼ਹਿਰ, ਇੱਕ UP ਦਾ ਸ਼ਹਿਰ ਲੱਗਣ ਲੱਗ ਪਿਆ। ਤੇ ਅਕਸਰ ਕਈ ਵਾਰੀ ਅੱਗੇ ਵੀ ਆਈਦਾ ਤੇ ਐਵੇਂ ਪੱਗ ਬੱਧੀ ਹੁੰਦੀ ਆ, ਕੁੜਤਾ ਚਾਦਰਾ ਲਾਇਆ ਹੁੰਦਾ, ਤੇ ਬਹੁਤ ਵਾਰ ਹੋਇਆ ਵੀ ਕਦੀ ਰਾਹ ਭੁੱਲ ਜਾਈਏ ਨਾ ਤੇ ਰਾਹ ਪੁੱਛੀਏ ਕਿਸੇ ਕੋਲ, ਚਾਹੇ ਕਿਸੇ ਰਸ਼ਕੇ ਵਾਲੇ ਕੋਲ ਪੁੱਛ ਲਈਏ ਜਾਂ ਕਿਸੇ ਪੰਪ ਤੇ ਕੋਈ ਸਿਕਿਉਰਟੀ ਗਾਰਡ ਬੈਠਾ, ਉਹ ਵੀ ਕਿਸੇ ਪਿੰਡ ਦਾ ਹੀ ਹੁੰਦਾ, ਉਹਦੇ ਕੋਲ ਪੁੱਛ ਲਈਏ ਤਾਂ ਉਹ ਅੱਗੋਂ ਉਰਦੂ 'ਚ ਰਾਹ ਦੱਸਦੇ ਨੇ, ਉਹ ਉਰਦੂ ਬੋਲਦੇ ਨੇ। ਦਿਸਦਾ ਵੀ ਪਿਆ ਹੁੰਦਾ ਕਿ ਬੰਦਾ ਕਿਸੇ ਪਿੰਡ ਤੋਂ ਆਇਆ, ਵੀ ਪੱਗ ਪੁੱਗ ਬੰਨੀ ਫਿਰਦਾ, ਖੁੱਸਾ ਪਾਈ ਫਿਰਦਾ, ਚਾਦਰਾ ਲਾਈ ਫਿਰਦਾ। ਸ਼ਹਿਰ 'ਚ ਤਾਂ ਥੋੜੀ, ਖਾਸ ਕਰਕੇ ਲਾਹੌਰ 'ਚ ਥੋੜੀ ਕਿਸੇ ਨੇ ਪਾਉਣਾ। ਲਾਹੌਰੀਆ ਤਾਂ ਕੁੜਤਾ ਸਲਵਾਰ ਤੋਂ ਵੀ ਗਿਆ। ਤੇ ਮੈਂ ਕਿਹਾ ਉਹ ਉਰਦੂ 'ਚ ਰਾਹ ਦੱਸਦੇ ਆ ਵੀ ਇੰਨਾ ਜ਼ਿਆਦਾ ਕੰਪਲੈਕਸ। ਪਰ ਆਪਾਂ ਕਦੀ ਸ਼ਰਮ ਨਹੀਂ ਕੀਤੀ। ਆਪਾਂ ਜਿੱਦਣ ਵੀ ਲਾਹੌਰ 'ਤੇ ਹਮਲਾ ਕਰਨਾ ਹੁੰਦਾ ਐਂ ਕਰੀਦਾ ਪੂਰਾ ਪੰਜਾਬੀ ਬਣ ਕੇ। ਤੇ ਕਿਉਂਕਿ ਅਸੀਂ ਪ੍ਰਮੋਸ਼ਨ ਆਪਦੀ ਨਹੀਂ ਕਰਦੇ, ਆਪਣੇ ਬੂਥੇ ਦੀ, ਆਪਣੇ ਥੋਬੜੇ ਦੀ ਪ੍ਰਮੋਸ਼ਨ ਅਸੀਂ ਨਹੀਂ ਕਰਦੇ, ਆਪਣੇ ਨਾਂ ਦੀ ਪ੍ਰਮੋਸ਼ਨ ਨਹੀਂ ਕਰਦੇ ਕਿ ਜ਼ੇਬੀ ਅੰਜਰਾ ਤੇ ਜ਼ੇਬੀ ਅੰਜਰਾ, ਚਾਰ ਚਪੇਰੇ ਜ਼ੇਬੀ ਅੰਜਰਾ ਹੋਵੇ, ਨਹੀਂ। ਆਪਣੀ ਪ੍ਰਮੋਸ਼ਨ ਨਹੀਂ, ਪ੍ਰਮੋਸ਼ਨ ਬੋਲੀ ਦੀ, ਪ੍ਰਮੋਸ਼ਨ ਸਾਡੇ ਕੁੜਤੇ ਦੀ, ਚਾਦਰੇ ਦੀ, ਸਾਡੀ ਪੱਗ ਦੀ, ਜਿਹਨੂੰ ਬਹਿਰਿਆਂ ਦੇ ਸਿਰ ਤੇ ਰੱਖਿਆ ਗਿਆ, ਜਿਹਨੂੰ
ਕਮਜ਼ਰਫ ਸਮਝਿਆ ਗਿਆ, ਜਿਹਨੂੰ ਸਾਡੀ ਬੋਲੀ ਨੂੰ ਜਾਹਲਾਂ ਜੱਡਾਂ ਦੀ ਬੋਲੀ ਕਿਹਾ ਗਿਆ, ਬੋਲਣ ਵਾਲੇ ਨੂੰ ਜਾਹਲ ਅਨਪੜ੍ਹ ਕਿਹਾ ਗਿਆ, ਅਸੀਂ ਪ੍ਰਮੋਸ਼ਨ ਉਹਦੀ ਕਰਦੇ ਹਾਂ। ਅਬ ਆਹ ਲਿਬਾਸ ਆਪ ਜ਼ੇਬਤਨ ਹੋ ਕੇ ਆਪ ਪਾ ਕੇ ਜਾਈਦਾ ਨਾ, ਤੇ ਤਾਂ ਕਿ ਸਾਨੂੰ ਬੰਦਾ ਕੋਈ ਕਵੇ ਨਾ ਕਿ ਯਾਰ ਤੁਸੀਂ ਬੋਲੀ ਦੀ ਗੱਲ ਕਰਦੇ ਹੋ, ਪੰਜਾਬ ਦੀ ਗੱਲ ਕਰਦੇ ਹੋ, ਪਰ ਭਾਈ ਤੁਸੀਂ ਪਿੰਡ ਫਿਰਦੇ ਹੋ ਸਲਵਾਰ ਕੁੜਤਾ ਆਪਾਂ ਪਾਈਦਾ, ਸਾਡੇ ਮੁਲਕ ਦਾ ਉਹ ਵੀ ਰਿਵਾਜ ਹੈ, ਸਾਡੇ ਮੁਲਕ ਦਾ ਕੱਪੜਾ। ਲੇਕਿਨ ਇਹ ਜਿਹੜਾ ਹੈ ਸਾਡੀ ਮਲਕੀਅਤ ਹੈ, ਉਹ ਸਾਡੀ ਮਲਕੀਅਤ ਨਹੀਂ ਹੈ ਸੁੱਥਣ, ਇਹ ਸਾਡੀ ਮਲਕੀਅਤ ਹੈ। ਚਾਦਰ, ਇਹ ਕੁੜਤਾ, ਇਹ ਪੱਗ, ਇਹ ਸਾਡੀ ਮਲਕੀਅਤ ਹੈ, ਅਸੀਂ ਇਹਦੇ ਮਾਲਕ ਹਾਂ। ਇਸ ਕਰਕੇ ਅਸੀਂ ਪਾ ਕੇ ਜਾਈਦਾ ਵੀ ਤਾਂ ਕਿ ਸਾਨੂੰ ਕਵੇ ਨਾ ਕੋਈ ਬੰਦਾ ਤੁਸੀਂ ਗੱਲ ਪੰਜਾਬੀ ਦੀ ਕਰਦੇ ਹੋ ਤੇ ਤੁਸੀਂ ਇਹ ਮਤਲਬ ਲਿਬਾਸ ਜਿਹੜਾ ਹੋਰ ਪਾਇਆ ਹੋਇਆ, ਜਾਂ ਕਿਸੇ ਫੰਕਸ਼ਨ ਤੇ, ਬੋਲੀ ਦੇ ਫੰਕਸ਼ਨ ਤੇ ਜਾਂ ਵਸੇਬ ਦੇ ਫੰਕਸ਼ਨ ਤੇ ਜਾ ਰਹੇ ਹੋ ਤਾਂ ਲਿਬਾਸ ਜਿਹੜਾ ਹੋਰ ਪਾਇਆ ਹੋਇਆ। ਚਲੋ ਗੱਲਾਂ ਲੰਮੀਆਂ ਬਾਹਲੀਆਂ ਹੋ ਜਾਣੀਆਂ ਨੇ ਬਾਬਿਓ, ਤੇ ਆਪਾਂ ਚੱਲਦੇ ਪਏ, ਤੁਸੀਂ ਨਾਲ ਰਹੋ। ਯੂਨੀਵਰਸਿਟੀ ਦਾ ਪੂਰਾ ਮਾਹੌਲ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ। ਇਹ ਬੰਦਾ ਵੇਖ ਲਓ, ਇਹ ਕੌਣ ਹੈ? ਕੁੱਤਾ ਕੀ ਹਾਲ ਚਾਲ? ਪੰਜਾਬੀ ਦੇ ਬੜੇ ਤਗੜੇ ਸ਼ਾਇਰ ਨੇ, ਬੜਾ ਖੂਬਸੂਰਤ ਸਰ। ਟੋਕਨ ਲੁਕਾ ਜੀ ਜੀ ਬਿਲਕੁਲ ਟੋਕਨ ਲੁਕਾ। ਯਾਰ ਮੈਨੂੰ ਪਤਾ ਕੋਈ ਨਹੀਂ ਸੀ, ਨਾਲ ਪਿੰਡ ਹੈ ਸਾਡਾ ਬੱਗੀ ਡੱਕ, ਐਵੇਂ 1 ਕਿਲੋਮੀਟਰ ਤੇ ਭਰਾ ਉੱਥੋਂ ਦਾ। ਠੀਕ ਹੈ, ਤੇ ਇਹ ਵੀਡੀਓ ਕਿਹੜਾ ਬੰਦਾ ਬਣਾ ਰਿਹਾ, ਉਹਦਾ ਨਾਮ ਅਲੀ ਇਮਰਾਨ ਨੂੰ ਲਿਆ, ਮੈਂ ਤੇਰਾ ਕੈਮਰਾ ਮਾਰਾਂ। ਅੱਛਾ ਆ ਅਲੀ ਇਮਰਾਨ ਭਾਈ ਨੇ ਕਿ ਸਾਡੇ ਅਲੀ ਇਮਰਾਨ ਗੱਟੂ ਪਾਕ ਪਤਨ ਤੋਂ ਕਿਆ ਚੱਲਦੇ ਆ ਯੂਨੀਵਰਸਿਟੀ ਤੇ ਬਾਕੀ ਗੱਲਬਾਤ ਆਪਾਂ ਤੁਹਾਡੇ ਨਾਲ ਉੱਥੋਂ ਸਾਂਝੀ ਕਰਾਂਗੇ। ਠੀਕ ਹੈ, ਲੋ ਬਾਬਿਓ, ਯੂਨੀਵਰਸਿਟੀ ਦੇ ਵਿੱਚ ਐਂਟਰੀ ਅਤੇ ਗੱਡੀ ਪਾਰਕਿੰਗ 'ਚ ਲਾਉਣੀ ਆਪਾਂ ਜੀ। UCP ਯਾਰ ਭੱਟੀ, ਤੇਰੀ ਯੂਨੀਵਰਸਿਟੀ ਦਾ ਦੂਜਾ ਨਾਮ ਵੀ ਇੱਕ ਹੈਗਾ, ਯੂਨੀਵਰਸਿਟੀ ਆਫ ਟਿਕਟੋਕਰ, ਯੂਨੀਵਰਸਿਟੀ ਆਫ ਟਿਕਟੋਕਰ ਹੈਡਕੁਆਟਰ ਟਿਕਟੋਕਰ। ਇੱਥੇ ਗੱਡੀ ਆਪਾਂ ਲਾ ਕੇ ਤੇ ਫੰਕਸ਼ਨ ਆਪਣਾ ਕਿਹੜੀ ਸਾਈਡ ਤੇ? ਫੰਕਸ਼ਨ ਆਪਣਾ ਉੱਤੇ ਤੇ ਆਪਾਂ ਉੱਤੇ ਉਹ ਸਾਹਮਣੇ ਮੁੰਡੇ ਖੜੇ ਨੇ ਤੁਹਾਡੇ, ਜਨਾਬ ਵੈਲਕਮ ਕਰਨਾ ਤੁਹਾਨੂੰ। ਵੈਲਕਮ ਭੱਟ ਸਾਹਿਬ, ਤੁਸੀਂ ਸਾਡਾ ਉੱਥੇ ਡਾਡਾ ਕਰ ਦਿੱਤਾ। ਹਾਏ ਹਾਏ ਮਾਲੂ ਖਵਾਤਾ ਹਾਏ ਹਾਏ ਹਾਂਜੀ ਭਾਈ। ਕਾਇਮ ਰਵੇ ਤੇ ਸ਼ਾਦ ਪੰਜਾਬੀ, ਕਾਇਮ ਰਵੇ ਤੇ ਸ਼ਾਦ ਪੰਜਾਬੀ, ਨਾਨਕ ਦੀ ਰੂਦਾਤ ਪੰਜਾਬੀ, ਬੁੱਲੇ ਵਾਰਿਸ ਦੀ ਇਹ ਬੋਲੀ ਸਾਡੀ ਕੁੱਲ ਜਾਇਦਾਦ ਪੰਜਾਬੀ, ਬੁੱਲੇ ਵਾਰਿਸ ਦੀ ਇਹ ਬੋਲੀ ਸਾਡੀ ਕੁੱਲ ਜਾਇਦਾਦ ਪੰਜਾਬੀ। ਅਮਾਰ ਹੁਣ ਗੱਭਰੂ ਜੁੜਦੇ ਜਾਂਦੇ ਰਾਸੀ ਜ਼ਿੰਦਾਬਾਦ ਪੰਜਾਬੀ। ਸਦੀਆਂ ਪਹਿਲੇ ਭਾਈ ਜ਼ੇਬੀ ਹੰਜਰਾਜ ਸਾਹਿਬ, ਸਦੀਆਂ ਪਹਿਲੇ ਸਾਡਾ ਖਿੱਤਾ ਖੁਸ਼ ਵੀ ਹਾ ਖੁਸ਼ਹਾਲ ਵੀ ਹਾ, ਹਰ ਇੱਕ ਰੌਣਕ ਰੱਬਾ ਬਖਸ਼ੀ ਮੋਰਾਂ ਵਰਗੀ ਚਾਲ ਵੀ ਹਾ, ਹਿੰਦੂ ਮੁਸਲਿਮ ਸਿੱਖ ਈਸਾਈ ਵਿੱਚ ਪਿਆਰ ਦਾ ਢੇਰ ਕਮਾਲ ਵੀ ਹਾ, ਰੱਬ ਤੇ ਰਾਮ ਦੀ ਇੱਜ਼ਤ ਸਾਂਝੀ ਕਰਦਾ ਹਰ ਇੱਕ ਬਾਲ ਵੀ ਹਾ। ਹੋਲੀ ਈਦ ਵਿਸਾਖੀ ਹਿਕ ਜਾ ਖੇਡੇ ਸੋਹਣੇ ਰੰਗਾਂ ਨੌਂਦੇ, ਗੁਰੂ ਦਾ ਘਰ ਤੇ ਮੰਦਿਰ ਮਸਜਿਦ ਇੱਕ ਦੂਜੇ ਦੇ ਸੰਗਾਂ ਨੌਂਦੇ, ਬਦ ਨਜ਼ਰਾਂ ਦੀਆਂ ਨਜ਼ਰਾਂ ਲੱਗੀਆਂ ਇੱਕ ਦੂਜੇ ਤੋਂ ਦੂਰ ਹੋ ਗਏ ਐ, ਮਜ਼ਬੀ ਆੜ ਚ ਲੜਦਿਆਂ ਲੜਦਿਆਂ ਸ਼ੀਸ਼ੇ ਵਾਂਗੂ ਚੂਰ ਹੋ ਗਏ ਐ, ਇੱਕ ਦੂਜੇ ਦੇ ਖੂਨ ਦੇ ਪਿਆਸੇ ਜੱਗ ਚ ਭੂ ਮਸ਼ਹੂਰ ਹੋ ਗਏ ਐ, ਸਰਕਾਰਾਂ ਬਸ ਫਾਇਦੇ ਚਾਹੇ ਨੂੰ ਜਾਣ ਲਿਆ ਮਜਬੂਰ ਹੋ ਗਏ। ਔਰ 47 ਵਿੱਚ ਜੋ ਪਾਸੇ ਹੁਣ ਚੀਕਾਂ ਪੈ ਗਈਆਂ ਨੇ ਭਾਈਆ, ਸਾਡੇ ਘਰ ਦੇ ਵਿਹੜੇ ਅੰਦਰ ਲੀਕਾਂ ਪੈ ਗਈਆਂ ਨੇ ਭਾਈਆ। ਰੱਬ ਨੂੰ ਇਹ ਮਨਜ਼ੂਰ ਜੇ ਹੋਇਆ ਪੂਰਾ ਹਰ ਦਾ ਖਾਬ ਹੋ ਜਾਸੀ, ਜ਼ੇਬੀ ਹੰਜਰਾਜ ਜੇਲਮ ਰਾਵੀ ਬਿਆਸ ਤੇ ਸਤਲਜ ਨਾਲ ਚਨਾ ਸਹਿਰਾਬ ਹੋ ਜਾਸੀ। ਹੋਲੀ ਈਦ ਵਿਸਾਖੀ ਹਿਕ ਜਾ ਦਿਲ ਦਾ ਦੇਸ਼ ਸ਼ਾਦਾਬ ਹੋ ਜਾਸੀ, ਅਮਾਰ ਮੈਂ ਢੋਲ ਦੀ ਥਾਪ ਤੇ ਨਕਸ਼ਾ ਜਿਸ ਤੇ ਹਿਕ ਪੰਜਾਬ ਹੋ ਜਾਸੀ। ਦੋ ਕਾਰਾਂ ਬਜ਼ਾਰਾਂ ਚਿੜਕ ਨਦਮੀ ਸੋਹਣਿਆ, ਅੱਖਾਂ ਕਰਨ ਦੀਦਾਰਾਂ,
ਬੱਤੀਆਂ ਨੀ, ਕੋਈ ਚਾਹ ਦੀਆਂ ਪੱਤੀਆਂ ਨੀ, ਘਰ ਨਹੀਂ ਦਿਲ ਲੱਗਦਾ ਜੱਸਾਂ ਇਹੋ ਜਿਹੀਆਂ ਗੱਦੀਆਂ ਤੁਹਾਡੀ ਪੁਰਜ਼ੋਰ ਤਾਲੀਆਂ ਦੇ ਨਾਲ ਅਸੀਂ ਜੀਆਂ ਕਹਿੰਦੇ ਆ ਜਨਾਬ ਜ਼ੇਬੀ ਹੰਜਰਾ ਸਾਹਿਬ ਜੀ, ਉਹ ਕੌਣ ਆਪਣੇ ਲਫ਼ਜ਼ਾਂ ਦੇ ਨਾਲ ਸਾਡੇ ਦਿਲਾਂ ਨੂੰ ਮਾਣ ਬਖਸ਼ਣ, ਜਨਾਬ ਜ਼ੇਬੀ ਹੰਜਰਾ ਸਾਹਿਬ। भाईजान ਹਾਂ ਜੀ ਬਾਬੇ ਉਹ ਕਹਿੰਦਾ ਤਗੜੇ ਹੋ ਸਾਰੇ ਤਗੜੇ ਹੋ ਤਾਂ ਇੰਨਾ ਖੜਦੂ ਪੱਟਿਆ ਹੋਇਆ ਪਰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡੇ ਪੰਜਾਬੀਆਂ ਦਾ ਇਹੀ ਹੈ ਜਿੱਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਨਾ ਭਾਵੇਂ ਆਪਣੇ ਟੱਬਰ ਦੀ ਨਿਗਾਹ ਮਾਰ ਲਓ ਕਿ ਵਿਆਹ ਦੇ ਵਿੱਚ ਚਾਰ ਜੀ ਇਕੱਠੇ ਹੋ ਜਾਣ ਤੇ ਐਂ ਖੜਦੂ ਪੱਟਦੇ ਹੁੰਦੇ ਆ ਅੱਡੀ ਮਾਰ ਮਾਰ ਧਰਤੀ ਦੇ ਪਾਣੀ ਕੱਢ ਲੈਂਦੇ ਆ ਕੋਈ ਫਰਕ ਨਹੀਂ ਤੇ ਗੱਲਾਂ ਦੋ ਚਾਰ ਕਰਨੀਆਂ ਨੇ ਬਾਬਿਓ ਕਿ ਅਸੀਂ ਦੁਨੀਆ ਤੋਂ ਵਧੇਰੇ ਪਿੱਛੇ ਚੱਲ ਗਏ ਆ ਆਪਣੀ ਬੋਲੀ ਨੂੰ ਲੈ ਕੇ ਵਸੇਬ ਨੂੰ ਲੈ ਕੇ ਕਲਚਰ ਨੂੰ ਲੈ ਕੇ ਲੇਕਿਨ ਹੁਣ ਸੋਸ਼ਲ ਮੀਡੀਆ ਰਾਹੀਂ ਜਾਗ੍ਰਿਤੀ ਦੇਣ ਤੇ ਢੇਰ ਸਾਰੇ ਬੰਦਿਆਂ ਨੇ ਕੰਮ ਕੀਤਾ ਅਸੀਂ ਵੀ ਕਰਨੇ ਆਈ ਬੋਲੀ ਨੂੰ ਲੈ ਕੇ ਲਹਿੰਦੇ ਚੜ੍ਹਦੇ ਪੰਜਾਬ ਦੀ ਸਾਂਝ ਦੀ ਗੱਲ ਕਰਦੇ ਆ ਵਸੇਬ ਦੀ ਗੱਲ ਕਰਦੇ ਆ ਸਾਡੇ ਸੋਸ਼ਲ ਮੀਡੀਆ ਅਕਾਊਂਟ ਤੁਸੀਂ ਵੇਖ ਸਕਦੇ ਹੋ YouTube Facebook Instagram ਕਿਉਂ ਜੇ ਬਿਜਰਾ ਦੇ ਨਾਮ ਤੇ ਹਨ ਤੁਸੀਂ ਕੰਮ ਸਾਡਾ ਦੇਖ ਸਕਦੇ ਹੋ ਉੱਥੇ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ UCP ਦੇ ਵਿੱਚ ਪੰਜਾਬੀ ਦਾ ਇਕੱਠ ਕਰਵਾਉਣਾ ਔਰ ਐਡੇ ਵੱਡੇ ਪੱਧਰ ਤੇ ਇਕੱਠ ਕਰਵਾਉਣਾ ਇਹ ਬੜੀ ਵੱਡੀ ਚਾਅ ਵਾਲੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਆਪਣਾ ਤਾੜੀ ਤੇ ਮੈਂ ਆਉਂਦਾ ਪਿਆ ਸਾਂ ਕਿ UCP ਦੇ ਨਾਂ ਤੇ ਜਿੰਨਾ ਪ੍ਰਬੰਧ ਕੀਤਾ ਉਹਨਾਂ ਦਾ ਨਾਂ ਤੇ ਗੱਲ ਕੇ ਇੱਕ ਤਾੜੀ ਮਾਰ ਦਿਓ ਗੱਲ ਇਹ ਕਿ ਆਪਾਂ ਪੰਜਾਬੀਅਤ ਨੂੰ ਢੋਲ ਢਮੱਕਾ ਭੰਗੜਾ ਜਾਂ ਹਾਸੀਆਂ ਖੇਡੀਆਂ ਸਮਝਣ ਤੋਂ ਵੀ ਥੋੜਾ ਜਿਹਾ ਬਾਹਰ ਨਿਕਲੀਏ ਕਿ ਜਿਵੇਂ ਅੱਜ ਦਾ ਇਕੱਠ ਹੈ ਇੱਥੇ ਆਪਾਂ ਹਾਸੇ ਖੇਡੇ ਆ ਢੋਲ ਢਮੱਕਾ ਵੇਖਿਆ ਭੰਗੜਾ ਵੇਖਿਆ ਦੋੜੇ ਮਾਈਏ ਟੱਪੇ ਵੱਖੋ ਵੱਖ ਰੰਗ ਜਿਹੜੇ ਨੇ ਪੇਸ਼ ਕੀਤੇ ਨੇ ਕੁੜੀਆਂ ਮੁੰਡਿਆਂ ਨੇ ਲੇਕਿਨ ਇਹਦੇ ਤੋਂ ਬਾਅਦ ਵੀ ਇੱਕ ਸਾਡੀ ਜ਼ਿੰਮੇਵਾਰੀ ਹੈ ਉਹ ਹੈ ਸਾਡੀ ਬੋਲੀ ਕਿ ਜਿਸ ਕੌਮ ਦੇ ਕੋਲ ਉਹਦੀ ਬੋਲੀ ਨਹੀਂ ਹੁੰਦੀ ਉਹ ਕੌਮ ਕਿਸੇ ਥਾਂ ਦੀ ਨਹੀਂ ਹੁੰਦੀ ਕਿ ਜਿਹੜਾ ਬੰਦਾ ਆਪਦੀ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਸਾਡੀ ਬੋਲੀ ਜਿਹੜੀ ਹੈ ਸਕੂਲਾਂ 'ਚ ਨਹੀਂ ਪੜ੍ਹਾਈ ਜਾਂਦੀ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਹੈ ਪਬਲਿਕ ਪਲੇਸਾਂ ਦੀ ਗੱਲ ਕਰੀਏ ਬੱਸ ਅੱਡਿਆਂ ਤੇ 에ਅਰਪੋਰਟਾਂ ਤੇ ਕੋਈ ਅਨਾਉਂਸਮੈਂਟ ਜਿਹੜੀ ਆ ਪੰਜਾਬੀ ਦੇ ਵਿੱਚ ਨਹੀਂ ਕੀਤੀ ਜਾਂਦੀ ਕੋਈ ਵੱਡਾ ਤਗੜਾ ਟੀਵੀ ਚੈਨਲ ਜਿਹੜਾ ਉਹ ਪੰਜਾਬੀ ਦੇ ਵਿੱਚ ਨਹੀਂ ਹੈ 12 ਕਰੋੜ ਦੀ ਅਸੀਂ ਆਡੀਅנס ਆ ਲੇਕਿਨ ਕੋਈ ਵੀ ਪੰਜਾਬੀ ਵਾਸਤੇ ਇੰਟਰਟੇਨ ਕਰਨ ਵਾਲਾ ਕੋਈ ਚੈਨਲ ਜਾਂ ਖਬਰਾਂ ਦੇਣ ਵਾਲਾ ਅਖਬਾਰ ਜਿਹੜਾ ਨਹੀਂ ਹੈ ਅਸੀਂ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਵੇਖ ਕੇ ਗੁਜ਼ਾਰਾ ਕਰਨੇ ਆ ਉਹ 2 ਕਰੋੜ ਨੇ ਤੇ ਉਹਨਾਂ ਅੰਨੀ ਪਾਈ ਹੋਈ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਪਾਰਲੀਮੈਂਟਾਂ 'ਚ ਪੰਜਾਬੀ ਲੈ ਕੇ ਵੜ ਗਏ ਨੇ ਉੱਥੇ ਸਟਰੀਟਾਂ ਦੇ ਨਾਂ ਉਹਨਾਂ ਪੰਜਾਬੀ 'ਚ ਕਰਵਾ ਲਏ ਨੇ ਲੇਕਿਨ ਸਾਡੇ ਅੱਜ ਇੱਥੇ ਗਲੀਆਂ ਮੁਹੱਲਿਆਂ ਦੇ ਜਿਹੜੇ ਬੋਰਡ ਲੱਗੇ ਨੇ ਕਿਤੇ ਵੀ ਸਾਨੂੰ ਪੰਜਾਬੀ ਲਿਖੀ ਨਜ਼ਰ ਨਹੀਂ ਆਉਂਦੀ ਸਿੰਧ ਦੇ ਵਿੱਚ ਸਿੰਧੀ ਲਿਖੀ ਨਜ਼ਰ ਆਉਂਦੀ ਹੈ KPK ਦੇ ਵਿੱਚ ਪਸ਼ਤੋ ਲਿਖੀ ਨਜ਼ਰ ਆਉਂਦੀ ਹੈ ਪਠਾਨ ਆਪਸ 'ਚ ਖਲੋਤੇ ਪੰਜਾਬੀ ਬੋਲਦੇ ਦਿਸਦੇ ਨੇ ਲੇਕਿਨ ਪੰਜਾਬੀ ਆਪਸ 'ਚ ਖਲੋਤੇ ਪੰਜਾਬੀ ਬੋਲਦੇ ਨਹੀਂ ਦਿਸਦੇ ਸਾਡੀ ਇਹ ਮਾਂ ਬੋਲੀ ਹੈ ਪਿਓ ਬੋਲੀ ਨਹੀਂ ਹੈ ਸੋ ਮਾਂ ਬੋਲੀ ਤੇ ਮਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਅੱਜ ਕੱਲ ਜਿਹੜੀਆਂ ਮੈਟ੍ਰਿਕ ਫੇਲ ਬੀਬੀਆਂ ਨੂੰ ਸੌਰੀ ਪਿਛਲੇ ਮੈਂ ਗੱਲ ਕਰਦਾ ਚੌਥੀ ਉਰਦੂ ਹੀ ਬੋਲਦੀਆਂ ਨੇ ਸੋ ਮੇਰੀ ਇੱਕ ਰਿਕਵੈਸਟ ਉਹਨਾਂ ਅੱਗੇ ਮਾਵਾਂ ਅੱਗੇ ਵੀ ਹੈ ਕਿ ਥੋੜਾ ਜਿਹਾ ਆਪਣੇ ਬਿਹੇਵੀਅਰ ਦੇ ਵਿੱਚ ਜਿਹੜਾ ਹੈ ਉਹ ਪਰਤਾਉ ਲੈ ਕੇ ਆਓ ਆਪਣੇ ਜਵਾਕਾਂ ਦੇ ਨਾਲ ਬੋਲੀ ਬੋਲਿਆ ਕਰੋ ਆਪਣੀ ਕਿਉਂਕਿ ਤਰੱਕੀ ਦੀ ਗੱਲ ਵੀ ਕਰੀਏ ਤਾਂ ਤਰੱਕੀ ਵੀ ਕੌਮਾਂ ਆਪਣੀ ਬੋਲੀ 'ਚ ਹੀ ਕਰਦੀਆਂ ਨੇ ਓਪੜ ਬੋਲੀਆਂ ਵਿੱਚ ਤਰੱਕੀਆਂ ਨਹੀਂ ਹੁੰਦੀਆਂ ਅਸੀਂ ਇੱਕ ਜਵਾਕ ਘਰੇ ਪੰਜਾਬੀ ਬੋਲਦਾ ਬਾਹਰ ਨਿਕਲਦਾ ਸਕੂਲ 'ਚ ਜਾਂਦਾ ਉਰਦੂ ਬੋਲਦਾ ਪੇਪਰ ਦਿੰਦਾ ਇੰਗਲਿਸ਼ 'ਚ ਹੁੰਦਾ ਤਿੰਨਾਂ ਥਾਵਾਂ ਤੋਂ ਦਿਮਾਗ ਉਹਦਾ ਨਾ ਕਿਉਂਦਾ ਉਹਦਾ ਭਾਵ ਉਂਝ ਹੀ ਹੋ ਜਾਂਦਾ ਅਸੀਂ ਇਹ ਨਹੀਂ ਆਂਦੇ ਕਿ ਉਰਦੂ ਨਾ ਬੋਲੋ ਜਾਂ ਇੰਗਲਿਸ਼ ਨਾ ਸਿੱਖੋ ਦੁਨੀਆ ਤੇ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਜਾਣਾ ਹਰ ਬੋਲੀ ਸਿੱਖੋ ਲੇਕਿਨ ਆਪਣੀ ਬੋਲੀ ਨੂੰ ਮਤ ਛੱਡੋ ਔਰ ਆਖਰ ਤੇ ਫਿਰ ਮੈਂ ਉਹ ਗੱਲ ਕਰਾਂਗਾ ਕਿ ਢੋਲ ਢਮੱਕਿਆਂ ਤੋਂ ਵੱਖ ਵੀ ਪੰਜਾਬੀਅਤ ਹੈ ਤੇ ਸਾਨੂੰ ਜੁੜ ਕੇ ਉਹਦੇ ਲਈ ਕੰਮ ਕਰਨ ਦੀ ਲੋੜ ਹੈ ਔਰ ਸਾਨੂੰ ਆਪਣੀ ਸਰਕਾਰ ਤੋਂ ਇਹ ਮੰਗ ਕਰਨ ਦੀ ਲੋੜ ਹੈ ਕਿ ਇੱਕ ਕਿਤਾਬ ਜਿਹੜੀ ਆ ਪੰਜਾਬੀ ਦੀ ਉਹ ਲਾਗੂ ਕੀਤੀ ਜਾਵੇ ਸਕੂਲਾਂ ਦੇ ਵਿੱਚ ਤਾਂ ਕਿ ਸਾਡੇ ਜਵਾਕ ਪੜ੍ਹਨ
ਉਹਨਾਂ ਦਾ ਮੋਹ ਬਣੇ ਸਾਡੀ ਬੋਲੀ ਨਾਲ, ਸਾਡੇ ਵਸੇਬ ਨਾਲ, ਸਾਡੇ ਕਲਚਰ ਨਾਲ। ਸਾਡੇ ਕੋਲ ਉਹਦਾ ਬੜਾ ਤਗੜਾ, ਸਾਡਾ ਲਿਟਰੇਚਰ ਬੜਾ ਤਗੜਾ, ਸਾਡੀ ਤਾਰੀਖ ਜਿਹੜੀ ਆ ਉਹ ਬੜੀ ਤਗੜੀ ਆ। ਬੁੱਲੇ ਸ਼ਾਹ ਵਰਗੇ ਲਿਖਾਰੀ ਸਾਡੇ ਕੋਲ ਪਏ ਨੇ, ਬਾਬੇ ਗੁਰੂ ਨਾਨਕ ਵਰਗੇ ਲਿਖਾਰੀ ਸਾਡੇ ਕੋਲ ਪਏ ਨੇ, ਬਾਬੇ ਫਰੀਦ ਵਰਗੇ ਪਏ ਨੇ। ਮਾਰਫਤ ਦੀ ਗੱਲ ਆ, ਹਰ ਪੱਖ ਤੋਂ ਅਸੀਂ ਤਗੜੇ ਆ, ਕਿਸੇ ਤੋਂ ਮਾੜੇ ਨਹੀਂ ਆ। ਸ਼ੇਕਸਪੀਅਰ ਦਾ ਪਿਓ ਕਿਹਾ ਜਾਂਦਾ ਵਾਰਿਸ ਸ਼ਾਹ ਨੂੰ, ਲੇਕਿਨ ਗੱਲ ਸਾਨੂੰ ਪੜ੍ਹਾਏ ਨਹੀਂ ਜਾਂਦੇ, ਦੱਸੇ ਨਹੀਂ ਜਾਂਦੇ। ਅਸੀਂ ਇਸ ਆਸਤੇ ਕਮਤਰੀ ਜਾਂ। ਸੋ ਮਿਹਰਬਾਨੀ ਕਰਕੇ ਇਹ ਸਾਨੂੰ ਮੰਗ ਜਿਹੜੀ ਆ ਕਰਨੀ ਚਾਹੀਦੀ ਹੈ, ਚਾਹੇ ਸਿਆਸੀ ਪੱਖ ਤੇ ਅਸੀਂ ਕਰੀਏ ਜਾਂ ਅਸੀਂ ਬੋਲ ਕੇ ਕਰੀਏ। ਜੀ ਮੰਗ ਦੀ ਕੰਪੇਨ ਜਿਹੜੀ ਆ ਉਹ ਚਲਾਉਣੀ ਚਾਹੀਦੀ ਆ। ਇੱਥੇ ਭਰਾ ਪੰਜਾਬ ਦੀ ਤਾਰੀਖ ਦੱਸਦਾ ਪਿਆ ਸੀ ਕਿ ਦੁਨੀਆ ਦੀ 9ਵੀਂ ਵੱਡੀ ਬੋਲੀ ਆ ਪੰਜਾਬੀ। ਦੁਨੀਆ ਦੀ 9ਵੀਂ ਵੱਡੀ ਬੋਲੀ ਹੱਕੀ ਗੱਲ ਇਹ ਹੈ, ਲੇਕਿਨ ਜਿੱਥੋਂ ਦੀ ਇਹ ਵੋਟ ਹੈ ਉੱਥੇ ਬੋਲੀ ਲਾਗੂ ਨਹੀਂ ਹੈ। ਦੁਨੀਆ ਦੀ 9ਵੀਂ ਵੱਡੀ ਬੋਲੀ ਆ, ਮੁਸਲਿਮ ਉਮਾ ਦੀ ਤੀਜੀ ਵੱਡੀ ਬੋਲੀ ਆ, ਪਾਕਿਸਤਾਨ ਦੀ ਪਹਿਲੀ ਵੱਡੀ ਬੋਲੀ ਆ, ਲੇਕਿਨ ਇਹ ਬੋਲੀ ਹੈ ਕਿੱਥੇ? ਬੋਲਣ ਨਾਲ ਜ਼ਬਾਨਾਂ ਜ਼ਿੰਦਾ ਨਹੀਂ ਰਹਿੰਦੀਆਂ ਹੁੰਦੀਆਂ ਜਦੋਂ ਤੱਕ ਉਹਨਾਂ ਦੇ ਵਿੱਚ ਇਲਮ ਟ੍ਰਾਂਸਫਰ ਨਹੀਂ ਹੁੰਦਾ। ਗੱਲ ਇਹ ਕਿ ਫਾਰਸੀ ਬੋਲਣ ਵਾਲਾ ਇੱਥੇ 600 ਸਾਲ ਫਾਰਸੀ ਲਾਗੂ ਰਹੀ ਹੈ, ਲੋਕ ਬੋਲਦੇ ਰਹੇ ਨੇ, ਉਹਦੇ ਚ ਇਲਮ ਟ੍ਰਾਂਸਫਰ ਹੋਣਾ ਬੰਦ ਹੋ ਗਿਆ, ਬੋਲੀ ਮਰ ਗਈ ਹੈ। ਠੀਕ ਹੈ, ਬੋਲਣ ਨਾਲ ਜ਼ਬਾਨਾਂ ਜ਼ਿੰਦਾ ਨਹੀਂ ਨੇ ਜਦੋਂ ਤੱਕ ਉਹਦੇ ਵਿੱਚ ਇਲਮ ਟ੍ਰਾਂਸਫਰ ਨਾ ਹੋਵੇ। ਸੋ ਕੋਸ਼ਿਸ਼ ਅਸੀਂ ਕਰੀਏ ਕਿ ਅਸੀਂ ਬੋਲੀ ਨੂੰ ਤਲੀਮੀ ਖੇਤਰ 'ਚ ਲੈ ਕੇ ਆਈਏ ਔਰ ਇਹਦੇ ਵਿੱਚ ਅਸੀਂ ਇਲਮ ਟ੍ਰਾਂਸਫਰ ਕਰੀਏ ਦੁਨੀਆ ਭਰ ਦਾ। ਅੱਜ ਅਰਬੀ ਨੇ, ਆਪਣਾ ਸਾਊਦੀ ਵਾਲੇ ਨੇ, ਦੁਬਈ ਵਾਲੇ ਨੇ, ਉਹਨਾਂ ਕੋਲ ਜਿੰਨਾ ਇਲਮ ਹੈ, ਉਹਨਾਂ ਦੇ ਕੰਪਿਊਟਰ ਨੇ, ਮੋਬਾਈਲ ਨੇ, ਉਹ ਅਰਬੀ ਦੇ ਵਿੱਚ ਉਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਹੋਈ ਹੈ। ਸੋ ਸਾਡੇ ਲਈ ਵੀ ਸੁਖਾਲਾ ਹੋਊਗਾ, ਸਾਡੀ ਬੋਲੀ ਵੀ ਬਚੂਗੀ, ਸਾਡਾ ਵਿਰਸਾ ਵੀ ਬਚੂਗਾ, ਸਾਡੇ ਰੀਤ ਰਿਵਾਜ, ਸਾਡੇ ਜਿਹੜੇ ਸਮਾਜ ਦੇ ਵਿੱਚ ਜੋ ਤਿਉਹਾਰ ਨੇ ਸਾਡੇ ਪੰਜਾਬੀਅਤ ਦੇ, ਉਹ ਵੀ ਹੁਣ ਵਿਸਾਖ ਚੱਲਦਾ ਪਿਆ, ਕਣਕਾਂ ਦੇ ਰੰਗ ਨੇ। ਠੀਕ ਆ, ਤਾਂ ਕਣਕ ਵਾਲੀ ਕਹਿੰਦੇ ਆ। ਸੋ ਇਹ ਵਿਸਾਖੀ ਜਿਹੜੀ ਆ ਇਹਨੂੰ ਵੀ ਸਿੱਖਾਂ ਦਾ ਕਿਹਾ ਜਾਂਦਾ, ਕਿਉਂਕਿ ਦੱਸਿਆ ਨਹੀਂ ਗਿਆ, ਪੜ੍ਹਾਇਆ ਨਹੀਂ ਗਿਆ ਕਿ ਵਿਸਾਖੀ ਵੀ ਸਿੱਖਾਂ ਨਾਲ ਜੁੜੀ ਜਾਂਦੀ ਹੈ, ਲੋਹੜੀ ਵੀ ਸਿੱਖਾਂ ਨਾਲ ਜੁੜੀ ਜਾਂਦੀ ਹੈ। ਵਿਸਾਖੀ ਦਾ ਤਲਕ ਜਿਹੜਾ ਕਿਸਾਨ ਨਾਲ ਹੈ, ਉਹ ਤਲਕ ਉਹਦਾ ਮਿੱਟੀ ਨਾਲ ਆ, ਖਿੱਤੇ ਦਾ ਤਿਉਹਾਰ ਹੈ, ਕਿਸੇ ਧਿਰ ਦਾ ਤਿਉਹਾਰ ਨਹੀਂ ਹੈ। ਲੋਹੜੀ ਦੀ ਗੱਲ ਕਰ ਲਈਏ ਤਾਂ ਲੋਹੜੀ ਵੀ ਕਹਿੰਦੇ ਨੇ ਕਿ ਜੀ ਇਹ ਵੀ ਸਿੱਖਾਂ ਦਾ ਤਿਉਹਾਰ ਹੈ, ਹਾਲਾਂਕਿ ਉਹਦੀ ਜੁੱਟ ਦੁੱਲੇ ਭੱਟੀ ਨਾਲ ਕੀਤੀ ਜਾਂਦੀ ਹੈ ਜਾਂ ਜਿਹੜੀ ਕਿਸਾਨ ਦੀ ਫਸਲ ਗੰਨਾ ਉਹਦੇ ਨਾਲ ਕੀਤੀ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਤਾਂ ਸੈੱਟ ਰਹਿਣਗੀਆਂ, ਤਾਂ ਅਸੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਲੱਗੂਗੀ ਜਦ ਅਸੀਂ ਪੜ੍ਹਾਂਗੇ। ਜਦ ਤੱਕ ਅਸੀਂ ਪੜ੍ਹਾਂਗੇ ਨਹੀਂ, ਫਿਰ ਅਸੀਂ ਇਹਦੇ ਤੋਂ ਅਵੇਸਰ ਰਹਾਂਗੇ। ਸੋ ਗੱਲ ਹੈ ਕਿ ਜਿੰਨੀ ਕਰੀਮ ਬੈਠੀ ਆ, ਜਿੰਨੇ ਨੌਜਵਾਨ ਬੈਠੇ ਹੋ, ਦੁਨੀਆ ਤੇ ਕਿਸੇ ਵੀ ਯੁੱਗ ਨੂੰ ਕਿਸੇ ਨੇ ਪਲਟਿਆ ਤੇ ਉਹ ਨੌਜਵਾਨੀ ਨੇ ਪਲਟਿਆ। ਠੀਕ ਆ, ਇਹ ਨੌਜਵਾਨਾਂ ਤੋਂ ਉਮੀਦ ਕਰਦੇ ਆ। ਅੱਜ UCB ਵਰਗੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦਾ ਐਡਾ ਤਕੜਾ ਇਕੱਠ ਕਰਵਾਇਆ ਤੇ ਇਹਦੇ ਤੇ ਮੁਬਾਰਕਬਾਦ ਹੈ ਔਰ ਉਮੀਦ ਕਰਦੇ ਆ ਕਿ ਤੁਹਾਡੇ ਵਿੱਚੋਂ ਨਿਕਲਣ ਵਾਲੇ ਲੋਕ ਪੰਜਾਬ ਦੀ ਕਰੀਮ ਮੈਂ ਕਿਹਾ ਬੈਠੀ ਹੈ ਸਾਰੀ, ਤੇ ਤੁਹਾਡੇ ਵਿੱਚੋਂ ਜਿੰਨਾ ਅੱਜ ਪੜ੍ਹ ਕੇ ਨਿਕਲਣਾ, ਮੈਂ ਮਿਹਨਤ ਹੈ ਤੁਹਾਡੇ ਸਾਨੂੰ ਕਿ ਤੁਸੀਂ ਅੱਜ ਕੱਲ ਨੂੰ ਵੱਡੀਆਂ ਸੀਟਾਂ ਤੇ ਵਿਰਾਜਮਾਨ ਹੋਣਾ। ਕਿਸੇ ਨੇ ਕਮਿਸ਼ਨਰ ਬਣਨਾ, ਕਿਸੇ ਨੇ SC ਬਣਨਾ, ਕਿਸੇ ਨੇ DC ਬਣਨਾ, ਵੱਖੋ ਵੱਖ ਪੱਧਰ ਤੇ, ਕਿਸੇ ਨੇ ਐਜੂਕੇਸ਼ਨ ਦੀ ਖੇਤਰ ਦੇ ਵਿੱਚ ਅੱਗੇ ਜਾਣਾ। ਤਾਂ ਉਮੀਦ ਹੈ ਕਿ ਤੁਸੀਂ ਪੰਜਾਬੀਅਤ ਦੀ ਉੱਥੇ ਬਹਿ ਕੇ ਕੰਮ ਕਰੋਗੇ, ਪੰਜਾਬੀਅਤ ਦੀ ਉੱਥੇ ਗੱਲ ਕਰੋਗੇ। ਤੁਸੀਂ ਇਲੈਕਸ਼ਨ ਵੀ ਲੜਦੇ ਹੋ, ਸਿਆਸਤ 'ਚ ਵੀ ਆਉਂਦੇ ਹੋ, ਕੱਲ ਨੂੰ ਪਾਰਲੀਮੈਂਟ 'ਚ ਜਾ ਕੇ ਆਪਦੀ ਬੋਲੀ ਦਾ ਤੁਸੀਂ ਮੁੱਦਾ ਖੜਾ ਕਰ ਸਕਦੇ ਹੋ, ਬਿੱਲ ਦੇ ਸਕਦੇ ਹੋ। ਸੋ ਜਿਉਂਦੇ ਵਾਸਤੇ UCB ਵਾਲਿਓ, ਲਵ ਯੂ ਹੋ ਗਿਆ ਸਾਰਿਆਂ ਨੂੰ, ਤਾੜੀ ਕੱਢ ਕੇ ਮਾਰਦੇ ਆ ਕੋਈ ਯਾਦ ਨਹੀਂ। ਬਾਬੇ ਇਵੈਂਟ ਮੁੱਕ ਗਿਆ ਸਾਡਾ ਪੰਜਾਬੀ UCB ਯੂਨੀਵਰਸਿਟੀ ਦੇ ਵਿੱਚ। ਮੈਂ ਲੱਗਦਾ ਇੱਕ ਮਿੰਟ, ਇਵੈਂਟ ਜਿਹੜਾ ਮੁੱਕ ਗਿਆ ਸਾਡਾ, ਇਵੈਂਟ ਦੇ ਹਵਾਲੇ ਨਾਲ ਕੁਝ ਜ਼ਰੂਰੀ ਗੱਲਾਂ ਬਾਤਾਂ ਸੀਗੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਅਸੀਂ ਜਾ ਰਹੇ ਹਾਂ ਥੱਲੇ ਆਪਣਾ ਪਾਰਕਿੰਗ ਦੇ ਵਿੱਚ, ਗੱਡੀ ਆਪਣੀ ਪਾਰਕਿੰਗ ਦੇ ਵਿੱਚ ਹੈ, ਤੇ ਪਾਰਕਿੰਗ 'ਚ ਪਹੁੰਚ ਕੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦਾ। UCB ਯੂਨੀਵਰਸਿਟੀ ਦੇ ਵਿੱਚੋਂ ਪ੍ਰੋਗਰਾਮ ਖਤਮ ਹੋ ਗਿਆ, ਹੁਣ ਤਾਂ ਅਸੀਂ ਉੱਥੋਂ ਨਿਕਲੇ ਹਾਂ। ਮੈਂ ਤੁਹਾਨੂੰ ਆਉਂਦਿਆਂ ਦੱਸਿਆ ਸੀ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਆ ਪ੍ਰੋਗਰਾਮ ਬਾਰੇ, ਜਿਹੜਾ ਪੰਜਾਬੀ ਨੂੰ ਲੈ ਕੇ ਪ੍ਰੋਗਰਾਮ ਸੀ UCB ਯੂਨੀਵਰਸਿਟੀ ਦੇ ਵਿੱਚ। ਅਸੀਂ ਹੁਣ ਬੈਠੇ ਹਾਂ ਨਖਲ ਹੋਟਲ ਦੇ ਉੱਤੇ, ਰੋਟੀ ਖਾਣੀ ਅਸੀਂ, ਭੁੱਖ ਬੜੀ ਲੱਗੀ ਹੋਈ ਹੈ ਸਵੇਰ ਦੀ। ਤਾਂ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਯੂਨੀਵਰਸਿਟੀ ਦੇ ਵਿੱਚ ਮੈਂ ਚਾਦਰਾ ਲਾਇਆ ਹੋਇਆ ਸੀ। ਚਲੋ ਮੈਂ ਤਾਂ ਮਹਿਮਾਨ ਸੀ, ਪ੍ਰਾਹੁਣਾ ਸੀ, ਗੈਸਟ ਸੀ। ਇੱਕ ਮੁੰਡਾ ਭੱਟੀ ਆਪਣਾ ਸੀ, ਉਹਨੇ ਚਾਦਰਾ ਲਾਇਆ ਹੋਇਆ ਸੀ। ਯੂਨੀਵਰਸਿਟੀ ਨੇ ਜਦੋਂ ਅਸੀਂ ਚਾਦਰੇ ਲਾ ਕੇ ਮੈਂ ਅੰਦਰ ਗਿਆ, ਉਸ ਟਾਈਮ ਮੈਨੂੰ ਇੰਤਜ਼ਾਮੀਆ ਨੇ ਪੁੱਛਿਆ ਵੀ ਇਹ ਬੰਦਾ ਚਾਦਰੇ ਵਾਲਾ ਕੌਣ ਹੈ, ਚਾਦਰਾ ਕਿਉਂ ਲਾਇਆ ਹੋਇਆ, ਕਿਉਂਕਿ ਚਾਦਰਾ ਲਾ ਕੇ ਯੂਨੀਵਰਸਿਟੀ 'ਚ ਆਉਣ 'ਤੇ ਬਿਲਕੁਲ ਮਨਾਹੀ ਹੈ।
ਸਖਤੀ ਨਾਲ ਮਨਾ ਕੀਤਾ ਕਿ ਇਵੈਂਟ ਦੇ ਵਿੱਚ ਚਾਦਰਾ ਨਹੀਂ ਲਾਉਣਾ। ਇਵੈਂਟ ਵੀ ਕਾਹਦਾ? ਪੰਜਾਬੀ ਦਾ, ਪੰਜਾਬੀ ਬੋਲੀ ਦਾ, ਪੰਜਾਬੀ ਤਿਉਹਾਰਾਂ ਦਾ, ਪੰਜਾਬੀ ਸੱਭਿਆਚਾਰ ਦਾ ਇਕੱਠ। ਲੇਕਿਨ ਤੁਸੀਂ ਉੱਥੇ ਪੰਜਾਬੀ ਪਹਿਰਾਵਾ ਨਹੀਂ ਪਾ ਕੇ ਆਉਂਦੇ। ਅਗਰ ਤੁਸੀਂ ਪੰਜਾਬੀ ਪਹਿਰਾਵਾ ਨਹੀਂ ਪਾ ਕੇ ਆਉਂਦੇ ਤਾਂ ਫਿਰ ਉਹ ਪ੍ਰੋਗਰਾਮ ਕਾਹਦਾ ਪੰਜਾਬੀ ਦਾ? ਸੋ ਗੱਲ ਮੈਂ ਇਹ ਕਰਨੀ ਚਾਹੁੰਦਾ, ਅਗਰ ਮੇਰੀ ਇਹ ਵੀਡੀਓ ਜਾਂ ਮੇਰੀ ਗੱਲਬਾਤ ਇੰਤਜ਼ਾਮੀਆਂ ਤੱਕ ਜਾਂਦੀ ਹੈ ਜਾਂ ਹੋਰ ਲੋਕਾਂ ਤੱਕ ਜਾਂਦੀ ਆ ਤਾਂ ਇਹਦੇ ਤੇ ਸਾਨੂੰ ਬੋਲਣਾ ਚਾਹੀਦਾ ਕਿ ਯੂਨੀਵਰਸਿਟੀ ਹੈ ਲਾਹੌਰ ਦੇ ਵਿੱਚ, ਲਾਹੌਰ ਹੈ ਪੰਜਾਬ ਦੇ ਵਿੱਚ, ਪੰਜਾਬ ਦੀ ਯੂਨੀਵਰਸਿਟੀ ਹੋਵੇ, ਤੁਸੀਂ ਉੱਥੇ ਚਲੋ ਪੰਜਾਬੀ ਬੋਲਣ ਤਾਂ ਅੱਗੇ ਲਾਓ ਨਹੀਂ ਸੀ ਹੁੰਦਾ, ਲੇਕਿਨ ਲੋਕ ਬੋਲਦੇ ਫਿਰਦੇ ਨੇ ਫਿਰ ਵੀ। ਲੇਕਿਨ ਹੁਣ ਪਹਿਰਾਵੇ ਤੇ ਵੀ ਪਾਬੰਦੀ, ਇਹ ਨਹੀਂ ਕਿ ਰੋਜ਼ ਅਸੀਂ ਪਾ ਕੇ ਆਉਣਾ ਜਾਂ ਰੋਜ਼ ਸਟੂਡੈਂਟ ਪਾ ਕੇ ਆਉਂਦੇ ਨੇ ਜਾਂ ਕਲਾਸਾਂ ਅਸੀਂ ਰੋਜ਼ ਪਾ ਕੇ ਆਉਂਦੇ ਹਾਂ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਜੋ ਰਿਕੁਆਇਰਮੈਂਟ ਆ ਉਹਦੇ ਮੁਤਾਬਕ, ਲੇਕਿਨ ਇੱਕ ਦਿਨ ਇੱਕ ਜਿਹੜਾ ਤਰੀਕ ਹੈ ਉਹ ਪੰਜਾਬੀ ਦੇ ਨਾਲ, ਕਲਚਰ ਦੇ ਨਾਲ, ਉਸ ਦਿਨ ਵੀ ਇਹਦੇ ਤੇ ਮਨਾਹੀ ਹੈ ਜੀ ਤੁਸੀਂ ਇਹ ਚਾਦਰਾ ਲਾ ਕੇ ਕਿਉਂ? ਇਹਦੇ ਵਿੱਚ ਹੈ ਕੀ ਮਤਲਬ? ਮੈਨੂੰ ਸਮਝ, ਸਾਡੇ ਬਜ਼ੁਰਗ ਹੁਣ ਤੱਕ ਬੰਨ੍ਹਦੇ ਰਹਿਣ, ਉਹ ਪਾਗਲ ਸੀ? 80 ਸਾਲ ਦੀਆਂ ਉਮਰਾਂ ਹੋ ਗਈਆਂ ਨੇ, ਹੁਣ ਵੀ ਬੰਨ੍ਹਦੇ ਨੇ, ਕਿ ਉਹ ਪਾਗਲ ਨੇ? ਸੋ ਇਹਦਾ ਜਵਾਬ ਚਾਹੀਦਾ ਹੈ ਕਿ ਕਿਉਂ ਵੀ ਅਸੀਂ ਆਪਣੇ ਪੰਜਾਬ 'ਚ ਰਹਿ ਕੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਆਪਣਾ ਲਿਬਾਸ ਕਿਉਂ ਨਹੀਂ ਪਾ ਸਕਦੇ? ਉਹ ਵੀ ਸਿਰਫ ਇੱਕ ਦਿਨ ਲਈ ਜਾਂ ਇੱਕ ਘੰਟੇ ਲਈ, ਮਤਵਾਤਰ ਪੱਕਾ ਨਹੀਂ। ਇਹ ਗੱਲ ਗਲਤ ਲੱਗੀ UCP ਵਾਲਿਆਂ ਦੀ ਮੈਨੂੰ। ਇਹਦੇ ਤੇ ਜਿਹੜਾ ਰੋਸ ਹੈ ਉਹ ਅਸੀਂ ਕਰਦੇ ਹਾਂ। ਬਾਕੀ ਇਵੈਂਟ ਵਧੀਆ ਹੋਇਆ, ਚੰਗਾ ਹੋਇਆ, ਲੇਕਿਨ ਇਹਦੇ ਥੋੜ੍ਹੀ ਸੋਚ ਵਿਚਾਰ ਜਿਹੜੀ ਆ ਕਰਨੀ ਚਾਹੀਦੀ ਹੈ। ਹੁਣ ਅਸੀਂ ਰੋਟੀ ਪਾਣੀ ਇੱਥੋਂ ਖਾ ਕੇ ਫਿਰ ਨਿਕਲਣਾ ਘਰ ਨੂੰ, ਅੱਲਾ ਦੇ ਵਾਲੇ ਬਾਬੇ। ਅਸੀਂ ਹੁਣ ਅਲ-ਨਖਲ ਹੋਟਲ ਤੇ ਅਸੀਂ ਰੋਟੀ ਖਾਧੀ ਇੱਥੋਂ, ਇਵੈਂਟ ਤੋਂ ਬਾਅਦ ਜਿਹੜਾ ਪ੍ਰੋਗਰਾਮ ਸੀ ਸਾਡਾ, ਰੋਟੀ ਖਾਧੀ ਇੱਥੋਂ। ਰੋਟੀ ਖਾ ਕੇ ਤੇ ਹੁਣ ਮੈਂ ਚੱਲਿਆ ਪਿੰਡ, ਭਰਾ ਅਲਵਿਦਾ ਕਰਨ ਲੱਗੇ ਨੇ, ਅੱਲਾ ਦੇ ਵਾਲੇ ਮਿਲਦੇ ਆ। ਵੱਟੂ ਸਾਹਿਬ ਨੇ ਮੇਰੇ ਨਾਲ, ਇਹ ਪਾਕਪਤਨ ਤੋਂ ਨੇ, ਗੁਰਕਾ ਸਾਹਿਬ ਆਪਣੇ ਜੜ੍ਹਾਂ ਵਾਲੇ ਤੋਂ, ਡਾਕਟਰ ਮਾਰਕੋਟਾ ਸਾਹਿਬ। ਸਰ ਤੁਸੀਂ ਸਾਹਿਬ ਕੱਲਾ ਹੀ ਸਾਹਿਬ ਹੈ, ਕੱਲਾ ਹੀ ਸਾਹਿਬ ਹੈ, ਠੀਕ ਹੈ। ਆਪ ਮਿਲਦੇ ਆ ਤਾਂ ਚੱਲਦੇ ਆ। ਓਕੇ ਭਾਈ। ਕਾਰੋਬਾਰ ਤੇ ਚੱਲੀਏ। ਓਕੇ ਸ਼ੇਰਾ ਠੀਕ ਆ। ਇੱਕ ਮੁੰਡਾ ਸਾਡਾ ਰਹਿ ਗਿਆ, ਇਹਨੂੰ ਮਿਲਣੀ ਹੈ। ਥੈਂਕ ਯੂ। ਨਾਮ ਦੱਸੋ ਯਾਰ। ਨਾਮ ਮਲਿਕ ਅਮਜਦ ਖੋਖਰ ਜੀ। ਮਲਿਕ ਅਮਜਦ ਖੋਖਰ, ਠੀਕ ਹੈ ਬਾਬਿਓ। ਹੁਣ ਅਸੀਂ ਚੱਲਦੇ ਹਾਂ। ਓਕੇ, ਅੱਲਾ ਦੇ ਹਵਾਲੇ। ਬਾਕੀ ਗੱਲਬਾਤ ਫਿਰ ਕਦੀ ਸਹੀ।